ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ਼੍ਰੀ ਅਕਾਲ ਰਮਣੀਕ ਕੌਰੇ, ਕੀ ਹਾਲ ਚਾਲ ਨੇ ਤੇਰੇ? ਬਹੁਤ ਵਧੀਆ ਜੀ, ਵਧੀਆ ਹੀ ਹੋਣੇ ਚਾਹੀਦੇ ਨੇ ਕਿਉਂਕਿ ਜ਼ਿੰਦਗੀ ਦੇ ਵਿੱਚ ਉਤਰਾਅ ਚੜਾਅ ਹਮੇਸ਼ਾ ਅਕਸਰ ਆਉਂਦੇ ਜਾਂਦੇ ਰਹਿੰਦੇ ਨੇ, ਪਰ ਉਹਨਾਂ ਵੀ ਹਾਲਾਤ ਦੇ ਸੰਗ ਜੂਝਦਿਆਂ ਹੋਇਆਂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ ਹੈ। ਆਪਣਾ ਇੱਕ ਜਿਹੜਾ ਟਾਰਗੇਟ ਹੁੰਦਾ ਨਾ, ਉਹਦੇ ਉੱਪਰ ਫੋਕਸ ਰਹਿਣਾ ਚਾਹੀਦਾ ਹੈ। ਬਿਲਕੁਲ ਜੀ, ਔਰ ਕਹਿੰਦੇ ਨੇ ਕਿ ਅਰਜੁਨ ਵਾਂਗ ਹੀ ਨਿਸ਼ਾਨੇ ਤੇ ਅੱਖ ਹੋਣੀ ਚਾਹੀਦੀ ਹੈ, ਮੱਛਲੀ ਦੀ ਅੱਖ ਤੋਂ ਸਿਵਾ ਹੋਰ ਕੁਝ ਵੀ ਨਹੀਂ ਦਿਖਣਾ ਚਾਹੀਦਾ। ਬਿਲਕੁਲ ਜੀ, ਮੈਨੂੰ ਤੇ ਆਪ ਨਹੀਂ ਕੁਝ ਦਿਖਾਈ ਦਿੰਦਾ ਪ੍ਰੋਗਰਾਮ ਨਜ਼ਰੀਏ ਤੋਂ ਇਲਾਵਾ। ਅੱਛਾ, ਹਾਂ, ਕਿਉਂਕਿ ਇੱਥੋਂ ਤਾਂ ਸਾਨੂੰ ਖਾਣ ਪੀਣ ਨੂੰ ਸਾਡਾ ਤੋਰੀ ਫੁਲਕਾ ਚੱਲਣਾ, ਹੋਰ ਕਿਹੜਾ ਸਾਡੇ ਚੌਲਾਂ ਦੇ ਸ਼ੈਲਰ ਚੱਲਦੇ ਆ। ਹਾਂ, ਤੁਹਾਡੇ ਟਰਾਲੇ ਵੀ ਸੀਗੇ ਨਾ। ਤੇ ਉਹ ਕਿਹੜਾ ਬਸ ਏਦਾਂ ਹੀ ਆ, ਸਾਰਾ ਕੰਮ ਕਰਦੇ ਨੇ ਪਤਾ, ਕਰੋਨਾ ਕਰਕੇ ਸਾਰਾ ਠੱਪੇ ਹੋਇਆ। ਅੱਛਾ, ਹਾਂ, ਤੇ ਤੁਹਾਡਾ ਕੋਲੂ ਕਿਤੇ ਚੱਲਦਾ ਤੇਲ ਵਾਲਾ? ਬੇਲਣਾ ਬੰਦ ਕਰ ਦਿੱਤਾ ਤੁਸੀਂ ਰਸ ਕੱਢਣ ਵਾਲਾ? ਹਾਂਜੀ, ਨਹੀਂ ਐਕਚੁਅਲੀ ਛੱਲੀਆਂ ਵੀ ਪਾਉਂਦੇ ਹੁੰਦੇ ਸੀ ਤੁਸੀਂ, ਕਹਿੰਦੇ ਰੇੜੀ ਤੇ ਰੱਖ ਕੇ। ਕਿਸਾਨੀ ਨਾਲ ਬਹੁਤ ਸੰਬੰਧ ਰੱਖਦੇ ਤੁਸੀਂ, ਮੈਂ ਦੇਖਿਆ ਤਾਂ। ਦਾਣੇ ਵੀ ਪਾਉਂਦੇ ਹੁੰਦੇ ਸੀ ਕਿਸੇ ਸਮੇਂ ਨਾ। ਬੋਲਿਓ, ਬੋਲਣ ਨੂੰ ਹੀ ਤਾਂ ਆਪਾਂ ਆਏ ਆ। ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਅਸੀਂ ਤੁਹਾਡਾ ਖੈਰ ਮਕਦਮ ਕਰਦੇ ਹਾਂ, ਸਵਾਗਤਮ, ਜੀ ਆਇਆਂ ਨੂੰ, ਵੈਲਕਮ। ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਮੈਂ ਵੀ ਕਰਾਂਗਾ ਤੇ ਤੁਸੀਂ ਵੀ ਬੋਲਿਓ। ਪੰਜਾਬੀ ਰੇਡੀਓ US ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਜਿੱਦਾਂ ਤੁਸੀਂ ਕਰਦੇ ਹੋ ਨਾ, ਇਹਨੂੰ ਕਹਿੰਦੇ ਨੇ ਉਕਸਾਉਣਾ, ਭੜਕਾਉਣਾ। ਅੱਛਾ, ਮੈਂ ਭੜਕਾਉਣਾ ਤੈਨੂੰ? ਮੈਂ ਤੈਨੂੰ ਭੜਕਾਉਣਾ ਰਹਿਣਾ ਕਿ ਤੂੰ ਹੂੰ ਹਾਂ ਹਾਂਜੀ ਤੋਂ ਅੱਗੇ ਵਧ। ਅੱਛਾ, ਅੱਛੇ ਤੇ ਆ ਗਈ ਹੁਣ। ਅੱਛਾ, ਗਾਂ ਨੂੰ ਹੋਰ ਅੱਗੇ ਵਧ। ਨਹੀਂ, ਮੇਰੇ ਕੋਲ ਤੇ ਸ਼ਬਦਾਂ ਦੀ ਕਮੀ ਹੈ, ਮੈਨੂੰ ਤਾਂ ਬੋਲਣਾ ਹੀ ਨਹੀਂ ਆਉਂਦਾ। ਮੈਂ ਤੇ ਬਸ ਰੋਟੀ ਨੂੰ ਚੋਚੀ ਕਹਿ ਕੇ ਸਾਰਦੀ ਆ। ਚਲੋ ਖੈਰ, ਕੋਈ ਗੱਲ ਨਹੀਂ। ਜਿਨ੍ਹਾਂ ਦਾ ਏਦਾਂ ਸਰਦਾ ਹੋਵੇ ਨਾ, ਉਹਨਾਂ ਨੂੰ ਰੋਟੀ ਨੂੰ ਚੋਚੀ ਹੀ ਕਹਿਣਾ ਚਾਹੀਦਾ, ਹੋਰ ਕੁਝ ਕਹਿਣਾ ਵੀ ਨਹੀਂ ਚਾਹੀਦਾ। ਬਿਲਕੁਲ ਜੀ, ਪਰ ਅੱਜ ਆਪਾਂ ਗੱਲ ਜਿਹੜੀ ਕਰਨੀ ਹੈ, ਉਹ ਜੋ ਕੱਲ ਦੇ ਦਿਨ ਹੋਇਆ, ਕੱਲ 26 ਜਨਵਰੀ ਦੇ ਦਿਨ ਇੰਡੀਆ ਦੇ ਵਿੱਚ ਹੋਇਆ, ਉਹਦੇ ਉੱਪਰ ਸਾਰਿਆਂ ਦੀਆਂ ਨਜ਼ਰਾਂ ਬਣੀਆਂ ਹੋਈਆਂ ਸੀ। ਸਾਰੇ ਜਾਣੇ ਇੱਥੇ ਰਾਤ ਨੂੰ ਸੁੱਤੇ ਨਹੀਂ, ਦੇਖਦੇ ਰਹੇ, ਨਿਗਾਹ ਬਣਾਈ ਰੱਖੀ ਵੀ ਆਖਰ ਕੀ ਕੀ ਘਟਨਾਵਾਂ ਵਾਪਰੀਆਂ ਨੇ। ਬਿਲਕੁਲ ਜੀ, ਔਰ ਜੇਕਰ ਅਸੀਂ ਗੱਲ ਕਰੀਏ ਕਿਸਾਨੀ ਸੰਘਰਸ਼ ਦੀ, ਜਿਹੜਾ ਕਿ ਕਰੀਬ 2 ਮਹੀਨਿਆਂ ਤੋਂ ਜੀ ਸਾਡੇ ਕਿਸਾਨ ਭਰਾ ਜਿਹੜੇ ਆ ਡਟੇ ਹੋਏ ਨੇ ਜੀ, ਦਿੱਲੀ ਦੀਆਂ ਸਰਹੱਦਾਂ ਦੇ ਉੱਪਰ, ਚਾਹੇ ਉਹ ਕੁੰਡਲੀ ਹੋਵੇ, ਟਿਕਰੀ ਹੋਵੇ, ਗਾਜ਼ੀਪੁਰ ਹੋਵੇ, ਠੀਕ ਹੈ ਜੀ, ਸਿੰਘੂ ਬਾਰਡਰ ਤੇ ਹੋਵੇ, ਕਿਤੇ ਵੀ ਹੋਣ, ਉਹ ਲਗਾਤਾਰ ਟਿਕੇ ਹੋਏ ਨੇ ਔਰ ਆਪਣੇ ਸੰਘਰਸ਼ ਦੇ ਵਿੱਚ ਅੱਗੇ ਵਧ ਰਹੇ ਨੇ। ਤੇ 26 ਜਨਵਰੀ ਦਾ ਦਿਨ ਜਿਹੜਾ, ਉਹ ਇੱਕ ਖਾਸ ਦਿਨ ਸੀ। ਸਾਰਿਆਂ ਦੀ ਨਿਗਾਹ ਇਹਦੇ ਉੱਪਰ ਟਿਕੀ ਹੋਈ ਸੀ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ US ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਕੱਲ ਯਾਨੀ ਕਿ 26 ਜਨਵਰੀ ਦਾ ਦਿਨ, ਜਦੋਂ ਪੂਰੀ ਦੁਨੀਆ ਦੀ ਅੱਖ ਇਸ ਗਣਤੰਤਰ ਦਿਵਸ ਤੇ ਭਾਰਤ ਦੇ ਉੱਪਰ ਸੀ, ਜਦੋਂ ਕਿਸਾਨਾਂ ਨੇ ਇਹ ਗੱਲ ਕਹੀ ਕਿ ਅਸੀਂ ਵੀ ਗਣਤੰਤਰ ਦਿਵਸ ਦਾ ਜਸ਼ਨ ਮਨਾਉਣਾ ਹੈ। ਬਿਲਕੁਲ ਜੀ, ਇੱਕ ਪਾਸੇ ਸਰਕਾਰੀ ਸਮਾਗਮ ਜਿਹੜਾ ਰਾਜਪਥ ਤੇ ਚੱਲ ਰਿਹਾ ਸੀਗਾ, ਦੂਸਰੇ ਪਾਸੇ ਉਹਦੇ ਪੈਰਲਲ ਕਿਸਾਨਾਂ ਨੇ ਇੱਕ ਟਰੈਕਟਰ ਪਰੇਡ ਰੱਖੀ। ਹਾਂਜੀ, ਔਰ ਉਸ ਟਰੈਕਟਰ ਪਰੇਡ ਦਾ ਮੰਤਵ ਇਹ ਸੀ ਕਿ ਅਸੀਂ ਵੀ ਦਿਖਾਈਏ ਕਿ ਅਸੀਂ ਵੀ ਇਹਨਾਂ ਜਸ਼ਨਾਂ ਦੇ ਵਿੱਚ ਸ਼ਾਮਲ ਆ, ਪਰ ਸਾਡੀਆਂ ਜਿਹੜੀਆਂ ਮੁਸ਼ਕਿਲਾਂ ਨੇ, ਸਾਡੇ ਜੋ ਦੁੱਖ ਤਕਲੀਫ ਆ, ਉਹਦੇ ਵਾਸਤੇ ਅਸੀਂ ਆਪਣੇ ਹੱਕ ਮੰਗਣ ਦੇ ਵਾਸਤੇ ਅਸੀਂ ਦਿੱਲੀ ਆਏ ਹੋਏ ਆ। ਪੂਰੀ ਦੁਨੀਆ ਦਾ ਧਿਆਨ ਖਿੱਚਣ ਦੇ ਵਾਸਤੇ ਇਹ ਟਰੈਕਟਰ ਪਰੇਡ ਰੱਖੀ ਗਈ ਸੀ। ਔਰ ਬਕਾਇਦਾ ਪੁਲਿਸ ਦੇ ਨਾਲ ਮੀਟਿੰਗ ਹੁੰਦੀ ਹੈ। ਪੁਲਿਸ ਵੱਲੋਂ ਇੱਕ ਰੂਟ ਮੈਪ ਤਿਆਰ ਕੀਤਾ ਜਾਂਦਾ ਹੈ, ਔਰ ਉਸ ਰੂਟ ਮੈਪ ਨੂੰ ਤਿਆਰ ਕਰਨ ਤੋਂ ਬਾਅਦ ਕਿਸਾਨਾਂ ਦੇ ਨਾਲ ਇੱਕ ਬੈਠਕ ਹੁੰਦੀ ਹੈ। ਬਹੁਤ ਸਾਰੀਆਂ ਬੈਠਕਾਂ ਪੁਲਿਸ ਦੇ ਨਾਲ ਵੀ ਅਸਫਲ ਹੋਈਆਂ, ਪਰ ਅੰਤ ਜਾ ਕੇ ਕਿਤੇ ਸਹਿਮਤੀ ਬਣੀ ਕਿ ਇਸ ਰੂਟ ਮੈਪ ਦੇ ਅਨੁਸਾਰ ਤੁਸੀਂ ਚੱਲੋਗੇ। ਕਿਸਾਨਾਂ ਵੱਲੋਂ ਸਹਿਮਤੀ ਦਿੱਤੀ ਗਈ, ਰੂਟ ਮੈਪ ਤਿਆਰ ਹੋਇਆ, ਕਿਸਾਨਾਂ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਪੰਜਾਬੀ ਰੇਡੀਓ USA ਤੁਸੀਂ ਇਸ ਵੇਲੇ ਸੁਣ ਰਹੇ ਹੋ ਤੇ ਗੱਲ ਕਰਦੇ ਹਾਂ ਜੀ ਕੱਲ ਦੇ ਟਰੈਕਟਰ ਮਾਰਚ ਦੀ।
ਪੰਜਾਬ ਤੋਂ, ਯੂਪੀ ਤੋਂ, ਹੋਰ ਬਹੁਤ ਸਾਰੇ ਸੂਬਿਆਂ ਤੋਂ ਟਰੈਕਟਰ ਬਹੁਤ ਗਏ ਜੀ। ਔਰ ਉੱਥੇ ਟਰੈਕਟਰ ਇੰਨੇ ਕੁ ਹੋ ਗਏ, ਕਹਿੰਦੇ ਨੇ ਕਿ ਕਰਨਾਲ ਤੱਕ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ, ਠੀਕ ਹੈ ਨਾ। ਤੇ ਹਾਲੇ ਵੀ ਜਿਹੜੇ ਉੱਥੇ ਫਸੇ ਨੇ ਉਹਨਾਂ ਨੂੰ ਵਾਪਸ ਪਰਤਣ ਦੇ ਲਈ ਕਹਿੰਦੇ ਕਿ 2-3 ਦਿਨ ਦਾ ਟਾਈਮ ਜਿਹੜਾ ਉਹ ਲੱਗ ਜਾਣਾ ਹੈ। ਦੇਖੋ, ਸਰਕਾਰ ਨੇ ਇੱਕ ਮਨਜ਼ੂਰੀ ਦੇ ਦਿੱਤੀ, ਪ੍ਰਸ਼ਾਸਨ ਨੇ, ਕਿ ਤੁਸੀਂ ਆਪਣਾ ਰੋਡ ਮਾਰਚ ਕਰੋ। ਬਿਲਕੁਲ, ਇੱਕ ਰੂਟ ਮੈਪ ਤੈਅ ਹੋ ਗਿਆ। ਕਿਸਾਨ ਆਗੂਆਂ ਨੇ ਆਪਣੇ ਸਾਰੇ ਕਿਸਾਨ ਭਰਾਵਾਂ ਨੂੰ, ਜਿਹੜੇ ਲੋਕ ਉੱਥੇ ਇਕੱਤਰ ਹੋਏ ਸੀਗੇ, ਉਹਨਾਂ ਨੂੰ ਕੁਝ ਹਦਾਇਤਾਂ ਵੀ ਦਿੱਤੀਆਂ ਕਿ ਇੱਕ ਟਰੈਕਟਰ ਦੇ ਉੱਪਰ 4-4, 5-5 ਜਾਣੇ ਚੜਿਓ। ਤੁਸੀਂ ਆਪਣੇ ਟਰੈਕਟਰ ਦੇ ਉੱਪਰ ਤਿਰੰਗਾ ਝੰਡਾ ਵੀ ਲਗਾਉਣਾ ਜੀ, ਨਾਲ ਆਪਣਾ ਕਿਸਾਨੀ ਦਾ ਝੰਡਾ ਵੀ ਲਗਾਉਣਾ ਜੀ। ਕਿਸੇ ਵੀ ਪਾਰਟੀ ਦਾ ਕੋਈ ਝੰਡਾ ਨਹੀਂ ਹੋਣਾ ਚਾਹੀਦਾ। ਦੂਸਰਾ, ਆਪਣੇ ਟਰੈਕਟਰਾਂ ਦੇ ਉੱਪਰ ਤੁਸੀਂ ਉੱਚੀ ਕਰਕੇ ਗਾਣੇ ਨਹੀਂ ਲਗਾਉਣੇ ਜੀ, ਠੀਕ ਹੈ ਨਾ। ਜਿਹੜੀਆਂ ਟਰਾਲੀਆਂ ਨਾਲ ਚੱਲਣਗੀਆਂ ਉਹ ਸਿਰਫ ਉਹੀ ਹੋਣਗੀਆਂ ਜਿਨ੍ਹਾਂ ਦੇ ਉੱਪਰ ਝਾਕੀਆਂ ਬਣਾਈਆਂ ਗਈਆਂ ਹੋਣਗੀਆਂ। ਔਰ ਸਭ ਤੋਂ ਵੱਡੀ ਗੱਲ, ਕਿਸਾਨਾਂ ਨੇ ਇਹ ਕਿਹਾ ਸੀ, ਕਿਸਾਨ ਆਗੂਆਂ ਵੱਲੋਂ ਇਹ ਖਾਸ ਤੌਰ ਤੇ ਕਿਹਾ ਗਿਆ ਸੀ ਕਿ ਜੇਕਰ ਤੁਸੀਂ ਉੱਥੇ ਕਿਸੇ ਵੀ ਕਿਸਮ ਦੀ ਹੁੱਲੜਬਾਜ਼ੀ ਕੀਤੀ ਜੀ, ਕਿ ਜੇਕਰ ਤੁਸੀਂ ਉਹ ਟਰੈਕਟਰ ਦੌੜਾ ਕੇ ਅੱਗੇ ਕੱਢਣ ਦੀ ਕੋਸ਼ਿਸ਼ ਕਰੋਗੇ ਤਾਂ ਇੰਨਾ ਖਿਆਲ ਕਰ ਲਿਓ ਕਿ ਉਹਦੇ ਵਿੱਚ ਸਾਡਾ ਨੁਕਸਾਨ ਹੈ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਇਹ ਗੱਲ ਨਹੀਂ ਕਰਨੀ। ਸੋ ਹਮੇਸ਼ਾ ਤੁਸੀਂ ਨਾਲ ਦੀ ਨਾਲ ਚੱਲਣਾ, ਇੱਕ ਲਾਈਨ ਦੇ ਵਿੱਚ ਚੱਲਣਾ। ਮੋਰੇ ਕਿਸਾਨ ਆਗੂ ਹੋਣਗੇ, ਫਿਰ ਬੀਬੀਆਂ ਹੋਣਗੀਆਂ, ਔਰ ਫਿਰ ਤੁਹਾਡੇ ਟਰੈਕਟਰ ਹੋਣਗੇ। ਕਿਸੇ ਨੇ ਵੀ ਹੁੱਲੜਬਾਜ਼ੀ ਨਹੀਂ ਕਰਨੀ। ਪੰਜਾਬੀ ਰੇਡੀਓ ਯੂਐਸ ਸੇ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਕਿਸਾਨ ਆਗੂਆਂ ਨੇ ਜਿਹੜੀਆਂ ਹਿਦਾਇਤਾਂ ਜਾਰੀ ਕੀਤੀਆਂ ਸੀ, ਉਹਨਾਂ ਦੇ ਵਿੱਚ ਕਿਤੇ ਵੀ ਇਹ ਗੱਲ ਨਹੀਂ ਕਹੀ ਗਈ ਕਿ ਕਿਸੇ ਕਿਸਮ ਦੀ ਹਿੰਸਾ ਹੋਏਗੀ, ਕੋਈ ਡਾਂਗਾ ਵਰਾਈਆਂ ਜਾਣਗੀਆਂ ਜਾਂ ਫਿਰ ਕੋਈ ਅਲੱਗ ਜੀ, ਅਜੀਬ ਜੀ, ਭੜਕਾਊ ਜੀ ਗੱਲ ਕੀਤੀ ਜਾਏਗੀ। ਇਨਫੈਕਟ ਮੈਂ ਕੰਵਰ ਗਰੇਵਾਲ ਹੋਰਾਂ ਦੀ ਇੱਕ ਦੇਖ ਰਹੀ ਸੀ ਇੰਟਰਵਿਊ, ਉਹਦੇ ਵਿੱਚ ਉਹਨਾਂ ਨੇ ਗੱਲ ਕਹੀ, ਕਹਿੰਦੇ ਕਿ ਮੈਂ ਐਵੇਂ ਨਾ ਰਾਤ ਨੂੰ ਨਿਕਲ ਪਿਆ ਔਰ ਦੇਖਿਆ ਕਿ ਉੱਥੇ ਹਰਿਆਣੇ ਵਾਲੇ ਜਿਹੜੇ ਨੇ ਨਾ, ਉਹ ਬੱਬੂ ਮਾਨ ਦਾ ਗਾਣਾ ਵਜਾ ਰਹੇ ਸੀ, ਚੱਕ ਲੋ ਰਿਵਾਲਵਰ, ਰਾਈਫਲਾਂ, ਕਬਜ਼ਾ ਲੈਣਾ। ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਇੱਥੇ ਆਪਾਂ ਇਹ ਥੋੜੀ ਕਰਨ ਆਏ ਆ। ਬੱਬੂ ਮਾਨ ਨੇ ਤਾਂ ਹੋਰ ਵੀ ਕਈ ਗਾਣੇ ਗਾਏ ਨੇ ਜਿਹਦੇ ਵਿੱਚ ਇਦਾਂ ਦੀ ਕੋਈ ਗੱਲ। ਇਨਫੈਕਟ ਤੁਸੀਂ ਇਹ ਦੇਖੋ ਕਿ ਅੱਜ ਦੀ ਗੱਲ ਨਹੀਂ, ਕੱਲ ਦੀ ਗੱਲ ਨਹੀਂ, ਬਹੁਤ ਅਰਸਾ ਪਹਿਲਾਂ ਵੀ ਉਹ ਕਾਫੀ ਦਿਨਾਂ ਤੋਂ ਇਹ ਗੱਲ ਕਹਿ ਰਹੇ ਨੇ ਵੀ ਇਹੋ ਜਿਹੀ ਤੇ ਗੱਲ ਹੀ ਨਹੀਂ ਕਰਨੀ। ਅਸੀਂ ਨਾ ਕਿਸੇ ਚੀਜ਼ ਤੇ ਕਬਜ਼ਾ ਕਰਨ ਆਏ ਆ, ਅਸੀਂ ਸਿਰਫ ਆਪਣੇ ਹੱਕ ਦੀ ਗੱਲ ਕਰਨ ਆਏ ਆ, ਅਸੀਂ ਕਾਨੂੰਨ ਰੱਦ ਕਰਾਉਣ ਆਏ ਆ। ਬਿਲਕੁਲ ਜੀ, ਕਾਨੂੰਨ ਰੱਦ ਕਰਾਉਣ ਦੇ ਵਾਸਤੇ ਇਹ ਜਿਹੜਾ ਧਰਨਾ ਪ੍ਰਦਰਸ਼ਨ ਚੱਲ ਰਿਹਾ, ਸ਼ਾਂਤਮਈ, ਇਹ ਜਿਹੜਾ ਸ਼ਾਂਤਮਈ ਅੰਦੋਲਨ ਚੱਲ ਰਿਹਾ, ਇਹ ਬਹੁਤ ਹੀ ਵਧੀਆ ਔਰ ਸਰਕਾਰ ਦੇ ਗਲ ਦੀ ਹੱਡੀ ਬਣ ਗਿਆ ਸੀ। ਬਹੁਤ ਵੱਡੇ ਤਰੀਕੇ ਦੇ ਨਾਲ ਸਰਕਾਰ ਦੇ ਉੱਪਰ ਦਬਾਅ ਬਣਿਆ ਹੋਇਆ ਸੀਗਾ। ਔਰ ਪਰ ਜੋ ਕੱਲ ਜਿਹੜੀਆਂ ਕੁਝ ਘਟਨਾਵਾਂ ਹੋਈਆਂ ਜਿਨ੍ਹਾਂ ਨੇ ਸਾਰਿਆਂ ਦਾ ਮਨ ਵੀ ਖੱਟਾ ਕੀਤਾ, ਉਹਨਾਂ ਦੇ ਬਾਰੇ ਵੀ ਅਸੀਂ ਜ਼ਿਕਰ ਕਰਾਂਗੇ, ਪਰ ਇਸ ਗੀਤ ਤੋਂ ਬਾਅਦ। ਪੰਜਾਬੀ ਰੇਡੀਓ ਯੂਐਸਏ ਤੁਸੀਂ ਸੁਣ ਰਹੇ ਹੋ ਤੇ ਗੱਲ ਕਰਦੇ ਹਾਂ ਅਸੀਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਹੋਣਾ ਦੇ। ਜੀ। ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਇਹ ਜੋ ਕੁਝ ਹੋਇਆ ਇਸ ਟਰੈਕਟਰ ਪਰੇਡ ਦੇ ਵਿੱਚ, ਜੋ ਚੈਨਲਾਂ ਤੋਂ ਦਿਖਾਇਆ ਗਿਆ ਜੀ, ਜੋ ਪੁਲਿਸ ਵਾਲਿਆਂ ਦੇ ਨਾਲ ਹਿੰਸਕ ਘਟਨਾਵਾਂ ਵਾਪਰੀਆਂ, ਲਾਠੀ ਚਾਰਜ ਵੀ ਹੋਇਆ, ਇੱਕ ਦੋਨਾਂ ਧਿਰਾਂ ਦੇ ਵੱਲੋਂ ਕੁਝ ਹੋਇਆ, ਜੋ ਕੁਝ ਵੀ ਉਹ ਦਿਖਾ ਲਿਆ ਗਿਆ, ਉਹਦੇ ਵਿੱਚ ਤੁਹਾਡਾ ਕੀ ਕਹਿਣਾ ਹੈ? ਤਾਂ ਰਾਜੇਵਾਲ ਸਾਹਿਬ ਨੇ ਇਹ ਗੱਲ ਕਹੀ ਹੈ, ਕਹਿੰਦੇ ਕਿ ਸਾਡਾ ਅੰਦੋਲਨ ਜਦੋਂ ਤੱਕ, ਮੈਂ ਬਹੁਤ ਸਾਰੇ ਆਪਣੇ ਉੱਥੇ ਬੈਠੇ ਹੋਏ ਭਰਾਵਾਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ ਕਿਹਾ ਸੀ ਕਿ ਜਦੋਂ ਤੱਕ ਸਾਡਾ ਅੰਦੋਲਨ ਸ਼ਾਂਤੀਪੂਰਵਕ ਚੱਲੇਗਾ, ਜੇਕਰ ਅਸੀਂ ਇਹਨੂੰ ਸ਼ਾਂਤੀਪੂਰਵਕ ਚਲਾਉਣ ਦੇ ਵਿੱਚ ਸਫਲ ਹੋ ਗਏ ਤਾਂ ਸਾਡੀ ਜਿੱਤ ਆ ਜੀ, ਤੇ ਜੇਕਰ ਅਸੀਂ ਇਹਨੂੰ ਸ਼ਾਂਤੀਪੂਰਵਕ ਨਾ ਚਲਾ ਸਕੇ, ਕਿਤੇ ਕੋਈ ਹਿੰਸਾ ਹੋਈ, ਤਾਂ ਉਹਦੇ ਵਿੱਚ ਸਰਕਾਰ ਦੀ ਜਿੱਤ ਆ। ਜੋਗੀ ਜੀ, ਮੈਂ ਕਈ ਥਾਵਾਂ ਤੇ ਦੇਖ ਰਹੀ ਸੀ, ਪੜ੍ਹ ਰਹੀ ਸੀ, ਸੁਣ ਰਹੀ ਸੀ, ਕਈਆਂ ਨੇ ਇਹ ਗੱਲ ਕਹੀ ਕਿ ਜਿਹੜੇ ਕਿਸਾਨ ਆਗੂ ਨੇ ਉਹਨਾਂ ਦਾ ਨਾ ਅੰਦੋਲਨ ਦੇ ਉੱਪਰ ਕੰਟਰੋਲ ਖਤਮ ਹੋ ਗਿਆ। ਹਾਲਾਂਕਿ ਜਿਹੜੇ ਨੌਜਵਾਨ ਦੀ ਜਾਨ ਕੱਲ ਗਈ ਹੈ ਗੋਲੀ ਲੱਗਣ ਦੇ ਨਾਲ, ਉੱਥੇ ਸ਼ਾਂਤਮਈ ਬੈਠ ਕੇ ਲੋਕਾਂ ਨੇ ਧਰਨਾ ਵੀ ਦਿੱਤਾ ਵੀ ਇਹਦਾ ਇਨਸਾਫ ਸਾਨੂੰ ਚਾਹੀਦਾ ਜੀ। ਔਰ ਜਿਹੜੇ ਸ਼ਾਂਤਮਈ ਲੋਕ ਨੇ ਉਹਨਾਂ ਦੀ ਕੋਈ ਗੱਲ ਨਹੀਂ। ਉਹ ਤਸਵੀਰਾਂ ਜਿਹੜੀਆਂ ਗਵਾਹੀ ਭਰਦੀਆਂ ਨੇ, ਜਿੱਥੇ ਕਿਸਾਨ ਆਗੂ ਜਿਹੜੇ ਨੇ ਜਾਂ ਹੋਰ ਕਿਸਾਨ ਭਰਾ ਜਿਹੜੇ ਨੇ ਇੱਕ ਜ਼ਖਮੀ ਪੁਲਿਸ ਵਾਲੇ ਦੀ ਸਹਾਇਤਾ ਕਰ ਰਹੇ ਨੇ, ਉਹਨੂੰ ਭੀੜ ਚੋਂ ਬਾਹਰ ਕੱਢ ਰਹੇ ਨੇ। ਇਹੋ ਜਿਹੀਆਂ ਤਸਵੀਰਾਂ ਨਸ਼ਰ ਨਹੀਂ ਕੀਤੀਆਂ ਗਈਆਂ, ਨਸ਼ਰ ਉਹ ਕੀਤੀਆਂ ਗਈਆਂ ਜਿਹੜੀਆਂ ਇਸ ਅੰਦੋਲਨ ਨੂੰ ਢਾਹ ਲਾਉਣ ਵਾਲੀਆਂ ਨੇ। ਦੇਖੋ, ਜਿਹੜਾ ਮੀਡੀਆ ਜੋ ਅਸੀਂ ਜਿਹਨੂੰ ਬਹੁਤ ਸਾਰੇ ਲੋਕ ਹਨਾ ਭਾਰਤ ਦੇ ਵਿੱਚ ਗੋਦੀ ਮੀਡੀਆ ਕਹਿੰਦੇ ਆ ਜੀ, ਬਿਲਕੁਲ ਠੀਕ ਹੈ, ਤਸਵੀਰ ਮੀਡੀਆ ਨੇ ਉਹ ਦਿਖਾੜੀ ਜਿਹੜੀ ਸਰਕਾਰ ਨੂੰ ਚੰਗੀ ਲੱਗਦੀ ਸੀ। ਅੱਛਾ, ਇੱਥੋਂ ਤੱਕ ਤੁਸੀਂ ਗੋਦੀ ਮੀਡੀਆ ਦੀ ਗੱਲ ਕੀਤੀ ਹੈ, ਤੇ ਜਿਹੜੇ ਮੁੰਡੇ ਨੂੰ ਗੋਲੀ ਲੱਗੀ ਸੀ ਉਹਦੇ ਬਾਰੇ ਰਿਪੋਰਟਰ ਕਹਿੰਦਾ ਹੈ ਜੀ ਕਿ ਉਹਦਾ ਟਰੈਕਟਰ ਪਲਟਿਆ ਤਾਂ ਕਰਕੇ ਉਹ ਮਰਿਆ।
ਬਾਅਦ ਵਿੱਚ ਉਹ ਬਦਲਿਆ, ਜਦੋਂ ਉਹਨੂੰ ਦਿਖਾਇਆ ਗਿਆ ਵੀ ਆਹ ਦੇਖ ਵੀ ਇਹਦੇ ਤਾਂ ਸਿਰ ਦੇ ਵਿੱਚ ਗੋਲੀ ਲੱਗੀ ਹੈ, ਫਿਰ ਉਹ ਕਹਿਣ ਲੱਗ ਗਿਆ, ਆਨਾਕਾਨੀ ਕਰਨ ਲੱਗਿਆ, ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਤੁਸੀਂ ਕਾਹਦੇ ਰਿਪੋਰਟਰ ਹੋ, ਜਾਂ ਤੁਹਾਨੂੰ ਸੱਚਾਈ ਨਹੀਂ ਪਤਾ। ਹਾਂ, ਗੱਲ ਇਹ ਕਿ ਖੋਜ ਤੇ ਖਬਰ, ਹਾਂਜੀ, ਇਹ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਬਹੁਤ ਨੇੜੇ ਦਾ ਸੰਬੰਧ ਹੁੰਦਾ ਹੈ। ਤੇ ਜਦੋਂ ਇਹਨਾਂ ਦੋਨਾਂ ਦਾ ਸੰਬੰਧ ਖਤਮ ਹੋ ਗਿਆ, ਫਿਰ ਇਦਾਂ ਦੇ ਪੱਤਰਕਾਰ ਇਹੀ ਕਹਿਣਗੇ ਕਿ ਟਰੈਕਟਰ ਪਲਟ ਗਿਆ, ਕਿਉਂਕਿ ਜੋ ਉਹ ਦੇਖਦੇ ਆ, ਜੋ ਖਬਰ ਦੀ ਸੱਚਾਈ ਹੈਗੀ ਆ ਉਹ ਨਹੀਂ ਦੱਸਣੀ ਇਹਨਾਂ ਨੇ। ਜੋ ਤਸਵੀਰਾਂ ਸਰਕਾਰ ਨੂੰ ਪਸੰਦ ਨੇ ਉਹ ਦਿਖਾਉਣੀਆਂ, ਜੋ ਸਰਕਾਰ ਨਾ ਪਸੰਦ ਕਰਦੀ ਹੈ ਉਹ ਤਸਵੀਰਾਂ ਨਹੀਂ ਦਿਖਾਉਣੀਆਂ। ਪਤਾ ਨਹੀਂ ਕਿਉਂ ਅੱਜ ਕੱਲ ਇਹ ਚੈਨਲਾਂ ਵਾਲਿਆਂ ਦਾ ਧਰਮ ਬਣ ਗਿਆ। ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਗੱਲਾਂ ਵੀ ਹੋਈਆਂ ਨੇ, ਬਹੁਤ ਸਾਰੇ ਲੋਕਾਂ ਦੇ ਜਿਹੜੀ ਸਹਿਮਤੀ ਹੈ ਤੇ ਕੁਝ ਦੀ ਅਸਹਿਮਤੀ ਹੈ। ਲੋਕ ਨਾ ਦੋ ਪਾਸੇ ਤੁਰ ਪਏ ਨੇ, ਪਰ ਇੱਕ ਤਬਕਾ ਇਹ ਵੀ ਗੱਲ ਕਹਿ ਰਿਹਾ ਕਿ ਕੀ ਇਹਦੇ ਨਾਲ ਅੰਦੋਲਨ ਨੂੰ ਢਾਹ ਲੱਗੀ ਹੈ, ਕੀ ਅੰਦੋਲਨ ਖਤਮ ਹੋ ਜਾਏਗਾ? ਦੇਖੋ, ਅੰਦੋਲਨ ਖਤਮ ਨਹੀਂ ਹੋਣਾ ਹੈ। ਦੂਸਰਾ, ਤੁਸੀਂ ਇਹ ਗੱਲ ਵੀ ਕਹੀ ਹੈ ਵੀ ਕਈਆਂ ਦੀ ਸਹਿਮਤੀ ਹੈ, ਕਈਆਂ ਦੀ ਅਸਹਿਮਤੀ ਹੈ, ਪਰ ਤੁਹਾਨੂੰ ਦੱਸ ਦਈਏ ਕਿ ਅਸਲ ਵਿੱਚ ਸਾਰੀਆਂ ਜਿੰਨੀਆਂ ਵੀ ਯੂਨੀਅਨਸ ਹੈਗੀਆਂ ਉਹ ਸਾਰੀਆਂ ਇੱਕ ਸੁਰ ਨੇ, ਇੱਕ ਮਤ ਨੇ। ਅੰਦੋਲਨ ਨੂੰ ਲੈ ਕੇ ਉਹਨਾਂ ਦਾ ਜੋ ਵਿਜ਼ਨ ਹੈ ਬਿਲਕੁਲ ਸਾਫ਼ ਹੈ, ਕਲੀਅਰ ਹੈ, ਠੀਕ ਹੈ ਨਾ। ਉਹਨਾਂ ਦਾ ਇੱਕੋ ਇੱਕ ਇਰਾਦਾ ਆ ਔਰ ਇੱਕੋ ਇੱਕ ਉਹਨਾਂ ਦੀ ਮੰਜ਼ਿਲ ਆ ਕਿ ਅਸੀਂ ਇਹ ਕਾਨੂੰਨ ਵਾਪਸ ਕਰਵਾਉਣੇ ਆ, ਠੀਕ ਹੈ, ਜਿਸ ਨੂੰ ਲੈ ਕੇ ਉਹ ਪਿਛਲੇ 2 ਮਹੀਨਿਆਂ ਤੋਂ ਕਰੀਬ ਉੱਥੇ ਡਟੇ ਹੋਏ ਨੇ, ਠੀਕ ਹੈ ਨਾ। ਦੂਸਰੀ ਗੱਲ, ਇਹਨਾਂ ਕਿਸਾਨ ਜਥੇਬੰਦੀਆਂ ਨੇ ਅੱਜ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਆਪਣਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਸਾਡਾ ਇਸ ਤਰੀਕੇ ਦਾ ਕੋਈ ਵੀ ਮਨਸ਼ਾ ਨਹੀਂ ਸੀ, ਨਾ ਹੀ ਸਾਡਾ ਕੋਈ ਪ੍ਰੋਗਰਾਮ ਸੀ, ਠੀਕ ਹੈ, ਨਾ ਲਾਲ ਕਿਲੇ ਦੇ ਵਿੱਚ ਕੋਈ ਵੜਨ ਦਾ ਪ੍ਰੋਗਰਾਮ ਸੀ, ਨਾ ਹੀ ਕਿਸੇ ਦਿੱਲੀ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਕੋਈ ਖਲਲ ਪਾਉਣ ਦਾ ਸਾਡਾ ਪ੍ਰੋਗਰਾਮ ਸੀ। ਸਾਡਾ ਪ੍ਰੋਗਰਾਮ ਇੰਨਾ ਜ਼ਰੂਰ ਸੀ ਕਿ ਅਸੀਂ ਰਿੰਗ ਰੋਡ ਤੋਂ ਜਾਂਦੇ। ਰੂਟ ਮੈਪ ਜੋ ਪੁਲਿਸ ਵੱਲੋਂ ਦਿੱਤਾ ਗਿਆ ਸੀ ਉਸੇ ਦੇ ਮੁਤਾਬਕ ਹੀ ਇਹ ਜਿਹੜੇ ਟਰੈਕਟਰ ਮਾਰਚ ਇਹਨਾਂ ਨੇ ਰਿੰਗ ਰੋਡ ਤੇ ਕੀਤੀ ਹੈ ਮਾਰਚ, ਉਧਰ ਗਏ ਹੀ ਨਹੀਂ। ਬਿਲਕੁਲ। ਔਰ ਜੋ ਇਹ ਹੋਇਆ, ਇਹ ਉੱਥੇ ਜੋ ਕੁਝ ਵੀ ਹੋਇਆ ਉੱਥੇ, ਜੇਕਰ ਆਪਾਂ ਕਹੀਏ ਕਿ ਆਪਾਂ ਸਿਰਫ ਤੇ ਸਿਰਫ ਦੋਸ਼ ਇੱਕ ਧਿਰ ਦੇ ਸਿਰ ਮੜ ਦਈਏ, ਉਹ ਵੀ ਗੱਲ ਨਹੀਂ ਬਣਨੀ। ਦੋਨੋਂ ਪਾਸਿਆਂ ਤੋਂ ਕਿਤੇ ਨਾ ਕਿਤੇ ਢਿੱਲ ਜ਼ਰੂਰ ਰਹਿ ਗਈ ਆ, ਜਿਹਦੇ ਕਾਰਨ ਜੋ ਕੁਝ ਅਣਸੁਖਾਵੀਆਂ ਘਟਨਾਵਾਂ ਥੋੜ੍ਹੀਆਂ ਜਿਹੀਆਂ ਵਾਪਰੀਆਂ ਨੇ ਉਹ ਸਿਰਫ ਦੋਨਾਂ ਧਿਰਾਂ ਦੀ ਜਿਹੜੀ ਆ ਉਹ ਇੱਕ ਪਕੜ ਢਿੱਲੀ ਹੋਣ ਦੇ ਕਾਰਨ ਹੀ ਵਾਪਰਿਆ। ਪਰ ਸਭ ਤੋਂ ਵੱਡਾ ਸਵਾਲ ਹੁਣ ਇੱਥੇ ਇਹ ਬਣਦਾ ਹੈ ਕਿ ਅਸੀਂ ਆਪਣਾ ਸਿੱਧਕ, ਆਪਣਾ ਸਿਰੜ ਜੋ ਅਸੀਂ 2 ਮਹੀਨਿਆਂ ਤੋਂ ਬਰਕਰਾਰ ਰੱਖਿਆ ਹੋਇਆ ਹੈ, ਉਸ ਮਕਸਦ ਤੋਂ, ਉਸ ਟੀਚੇ ਤੋਂ ਪਰੇ ਨਾ ਹੋ ਜੀ ਕਿਤੇ। ਬਿਲਕੁਲ ਜੀ, ਪਰੇ ਹੋਣਾ ਨਹੀਂ, ਪਰ ਇੰਨੀ ਗੱਲ ਜ਼ਰੂਰ ਹੈ ਕਿ ਇਸ ਜਿਹੜੇ ਟਰੈਕਟਰ ਮਾਰਚ ਦੇ ਨਾਲ ਜਿੰਨਾ ਕਿ ਫਾਇਦਾ ਅਸੀਂ ਸੋਚਦੇ ਸੀ ਉਹਨਾਂ ਫਾਇਦਾ ਸਾਨੂੰ ਹੋਣ ਦੀ ਬਜਾਏ ਥੋੜਾ ਜਿਹਾ ਕਿਤੇ ਸਾਡਾ ਮੋਰਲ ਜਿਹੜਾ ਡਾਊਨ ਹੋਇਆ। ਬਿਲਕੁਲ ਹੋਇਆ, ਠੀਕ ਹੈ ਨਾ। ਹਰਿਆਣੇ ਵਾਲੇ ਵੀ, ਪੰਜਾਬ ਵਾਲੇ ਵੀ ਔਰ ਯੂਪੀ ਵਾਲੇ ਵੀ ਥੋੜਾ ਜਿਹਾ ਉਹਦੇ ਨਾਲ ਥੋੜਾ ਜਿਹਾ ਆਪਣੇ ਦਿਲ ਦੇ ਵਿੱਚ ਇੱਕ ਤੌਖਲਾ ਜਿਹਾ ਬਣਿਆ ਕਿ ਯਾਰ ਜੇਕਰ ਇਦਾਂ ਹੁੰਦਾ ਆ ਤਾਂ ਫਿਰ ਅਸੀਂ ਗਾਂ ਕੀ ਕਰਾਂਗੇ। ਕਿਉਂਕਿ ਜਿੰਨੀ ਵੀ ਗੱਲ ਅਸੀਂ ਸੋਚੀਏ, ਵਿਚਾਰੀਏ, ਜਿੰਨੇ ਵੀ ਸੰਘਰਸ਼ ਹੋਏ ਨੇ, ਅੰਦੋਲਨ ਹੋਏ ਨੇ, ਜੇਕਰ ਸ਼ਾਂਤਮਈ ਤਰੀਕੇ ਨਾਲ ਚੱਲਾਂਗੇ ਤਾਂ ਅਸੀਂ ਅੱਗੇ ਵਧਾਂਗੇ। ਸਾਨੂੰ ਅੱਗੇ ਵਧਣ ਤੋਂ ਕੋਈ ਵੀ ਰੋਕ ਨਹੀਂ ਸਕਦਾ। ਸਰਕਾਰ ਨੂੰ ਹੱਥਾਂ ਪੈਰਾਂ ਦੀ ਕਿਉਂ ਪਈ ਹੋਈ ਸੀ? ਇਸੇ ਕਰਕੇ ਹੀ ਕਿ ਤੁਸੀਂ ਲੋਕ ਜੇਕਰ ਸ਼ਾਂਤਮਈ ਬੈਠੇ ਹੋ ਤੇ ਸਰਕਾਰ ਦੇ ਉੱਪਰ ਵਾਕਈ ਜਿਹੜੀ ਦੂਸਰੀਆਂ ਵਿਦੇਸ਼ੀ ਜਿਹੜੀਆਂ ਯੂਨੀਅਨਸ ਹੈਗੀਆਂ ਉਹਨਾਂ ਦਾ ਵੀ ਦਬਾਅ ਵੱਧ ਰਿਹਾ ਸੀਗਾ, ਠੀਕ ਹੈ ਨਾ। ਔਰ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਤੋਂ ਅਸੀਂ ਥੋੜਾ ਜਿਹਾ ਵੀ ਜੇਕਰ ਆਸੇ-ਪਾਸੇ ਹੋਏ ਤਾਂ ਅੰਦੋਲਨ ਨੂੰ ਕਿਤੇ ਢਾਹ ਲੱਗ ਸਕਦੀ ਹੈ। ਉਦਾਂ ਅੰਦੋਲਨ ਸਾਡਾ ਉੱਥੇ ਦਾ ਉੱਥੇ ਖੜਾ ਜੀ। ਉਸੇ ਤਰ੍ਹਾਂ ਹੀ ਲੋਕ ਸਿੰਘੂ ਬਾਰਡਰ ਤੇ, ਟਿੱਕਰੀ ਤੇ, ਕੁੰਡਲੀ ਤੇ ਔਰ ਗਾਜ਼ੀਪੁਰ, ਮੁਕਰਬਾ ਚੌਕ ਸਾਰਿਆਂ ਥਾਵਾਂ ਦੇ ਉੱਪਰ ਟਿਕੇ ਹੋਏ ਨੇ। ਲੋਕ ਜਿਹੜੇ ਨੇ ਉਹ ਆਪਣੇ ਹੱਕ ਦੀ ਲੜਾਈ ਲੜ ਰਹੇ ਨੇ ਔਰ ਉਹ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਲੜ ਰਹੇ ਨੇ। ਔਰ ਜੋ ਕੁਝ ਉਹਨਾਂ ਨੂੰ ਬਣਾਇਆ ਜਾ ਰਿਹਾ ਹੈ ਜਾਂ ਜੋ ਸਰਕਾਰ ਚਾਹੁੰਦੀ ਹੈ ਕਿ ਜਿਸ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਕੁਚਲ ਦਿੱਤਾ ਜਾਵੇ ਜਾਂ ਖਤਮ ਕਰ ਦਿੱਤਾ ਜਾਵੇ ਜਾਂ ਇੱਥੋਂ ਇਹਨਾਂ ਨੂੰ ਹਟਾ ਦਿੱਤਾ ਜਾਵੇ। ਦੇਖੋ, ਸਰਕਾਰ ਨੇ ਬਹੁਤ ਸਾਰੇ ਪਾਪੜ ਵੇਲਣੇ ਆ ਜੀ। ਉਹਦੇ ਵਿੱਚ ਇਹ ਆਪਣੀ ਹੁਣ ਸਮਝਦਾਰੀ ਕੰਮ ਕਰਨੀ ਚਾਹੀਦੀ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਲੈ ਕੇ ਜਾਣਾ ਅੱਗੇ, ਕਿਉਂਕਿ ਜਿਹੜੀਆਂ ਜਥੇਬੰਦੀਆਂ ਨੇ ਉਹ ਤੇ ਬਹੁਤ ਕੋਸ਼ਿਸ਼ ਕਰ ਰਹੀਆਂ ਨੇ, ਬਾਕੀ ਲੋਕਾਂ ਨੂੰ ਵੀ ਹੁਣ ਸਹਿਯੋਗ ਦੇਣਾ ਬਣਦਾ ਹੈ। ਗਾਣੇ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ ਔਰ ਅਸੀਂ ਆਪਣਾ ਨਜ਼ਰੀਆ ਬਣਾਇਆ ਹੋਇਆ ਹੈ ਕੱਲ ਦੀ ਯਾਨੀ ਕਿ 26 ਜਨਵਰੀ ਦੀ ਘਟਨਾ ਤੇ। ਉਹ ਪੂਰਾ ਘਟਨਾਕ੍ਰਮ ਸਾਡੀਆਂ ਅੱਖਾਂ ਦੇ ਅੱਗੇ ਅੱਜ ਵੀ ਘੁੰਮ ਰਿਹਾ ਕਿਉਂਕਿ ਸਾਰੀ ਰਾਤ ਸਾਡੇ ਚੋਂ ਕੋਈ ਵੀ ਨਹੀਂ ਸੁੱਤਾ।
ਦਿੱਤਾ। ਸਾਰੇ NRI ਭਰਾਵਾਂ ਭੈਣਾਂ ਦੀ ਸਭ ਦੀ ਨਜ਼ਰ ਜਿਹੜੀ ਸੀ ਕੱਲ ਦੀਆਂ ਘਟਨਾਵਾਂ ਤੇ ਸੀ। ਹਰ ਕੋਈ ਰੱਬ ਰੱਬ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਸੀ ਵੀ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ। ਬਾਵਜੂਦ ਇਹਦੇ ਕੁਝ ਇੱਕ ਲੋਕਾਂ ਨੇ ਹੁੜਦੰਗ ਮਚਾਇਆ, ਕੁਝ ਇੱਕ ਲੋਕਾਂ ਨੇ ਆਪੇ ਤੋਂ ਬਾਹਰ ਹੋ ਕੇ ਕੰਟਰੋਲ ਗਵਾ ਕੇ ਇਸ ਅੰਦੋਲਨ ਦੇ ਵਿੱਚ ਹਿੰਸਾ ਦਾ ਇਨਪੁਟ ਲਿਆਉਣ ਦੀ ਕੋਸ਼ਿਸ਼ ਕੀਤੀ, ਜੋ ਕਿ ਕਿਸਾਨ ਜਥੇਬੰਦੀਆਂ ਦਾ ਜ਼ਰਾ ਵੀ ਇਰਾਦਾ ਨਹੀਂ ਸੀ, ਉਹਨਾਂ ਦੀ ਕੋਈ ਮਨਸ਼ਾ ਨਹੀਂ ਸੀ। ਬਾਰ-ਬਾਰ ਜੇ ਕਿਤੇ ਉਹਨਾਂ ਨੇ ਹਿੰਸਾ ਕਰਨੀ ਹੁੰਦੀ ਮੰਨ ਲਓ ਤਾਂ ਹਿੰਸਾ ਉਹ ਉਸ ਦਿਨ ਵੀ ਕਰ ਸਕਦੇ ਸੀ ਜਿਸ ਦਿਨ ਉਹ ਪੰਜਾਬੋਂ ਦਿੱਲੀ ਵੱਲ ਨੂੰ ਤੁਰੇ ਸੀ। ਜੀ ਇੱਥੇ ਇਹੀ ਗੱਲ ਕਰਦੇ ਆਪਾਂ ਕਿਉਂਕਿ ਉਹਨਾਂ ਨੇ ਇੰਨਾ ਸ਼ਾਂਤਮਈ ਅੰਦੋਲਨ ਚਲਾਇਆ। ਹਾਂ 2 ਮਹੀਨੇ ਕੋਈ ਸਿਦਕ ਦੇ ਨਾਲ ਇੰਨੀਆਂ ਠੰਡਾਂ ਦੇ ਵਿੱਚ, ਠੰਡੀਆਂ ਰਾਤਾਂ ਦੇ ਵਿੱਚ, ਬਾਰਿਸ਼ ਦੇ ਮੌਸਮ ਦੇ ਵਿੱਚ ਉਹ ਬਜ਼ੁਰਗ ਵੀ ਬੈਠੇ ਰਹੇ, ਇੰਨੀਆਂ ਜਾਨਾਂ ਗਈਆਂ ਨੇ। ਉਸ ਵੇਲੇ ਵੀ ਤਾਂ ਲੋਕ ਆਰਾਮ ਦੇ ਨਾਲ, ਸਿਦਕ ਦੇ ਨਾਲ, ਪੇਸ਼ੈਂਸ ਦੇ ਨਾਲ ਬੈਠੇ ਰਹੇ ਨੇ। ਬਿਲਕੁਲ ਜੀ। ਔਰ ਦੇਖੋ ਉਹਨਾਂ ਨੂੰ ਬਹੁਤ ਕੁਝ ਕਿਹਾ ਗਿਆ, ਤਰ੍ਹਾਂ ਦੀਆਂ ਬੋਲੀਆਂ ਗਈਆਂ, ਪਰ ਫਿਰ ਵੀ ਉਹ ਆਰਾਮ ਦੇ ਨਾਲ, ਸੰਜਮ ਦੇ ਨਾਲ, ਸਬਰ ਦੇ ਨਾਲ, ਸੰਤੋਖ ਦੇ ਨਾਲ ਟਿਕੇ ਰਹੇ, ਡਟੇ ਰਹੇ। ਠੀਕ ਹੈ ਨਾ? ਇਹੀ ਗੱਲ ਸਰਕਾਰ ਨੂੰ ਥੋੜਾ ਜਿਹਾ ਹਿਲਾ ਰਹੀ ਸੀ ਕਿ ਯਾਰ ਇਹ ਕਿੱਦਾਂ ਲੋਕ ਟਿਕੇ ਹੋਏ ਨੇ, ਅਸੀਂ ਕਿੰਨਾ ਕੁਝ ਕਰ ਰਹੇ ਹਾਂ ਪਰ ਇਹ ਮੰਨ ਹੀ ਨਹੀਂ ਰਹੇ। ਠੀਕ ਹੈ ਨਾ? ਇਸ ਚੀਜ਼ ਨੂੰ ਦੇਖੋ ਹਿਲਾਉਣ ਦੇ ਵਾਸਤੇ ਸਰਕਾਰਾਂ ਬਹੁਤ ਕੁਝ ਕਰਦੀਆਂ ਹੁੰਦੀਆਂ ਨੇ। ਠੀਕ ਹੈ, ਹੁਣ ਵੀ ਕਰਨ ਗਿਆ। ਮੈਂ ਆਪਣੇ ਰਵੀ ਸਿੰਘ ਖਾਲਸਾ ਜਿਹੜੇ ਆ, ਖਾਲਸਾ ਏਡ ਵਾਲੇ, ਉਹਨਾਂ ਦਾ ਇੱਕ ਵੀਡੀਓ ਸੰਦੇਸ਼ ਮੈਂ ਦੇਖ ਰਿਹਾ ਸੀਗਾ। ਉਹਨਾਂ ਨੇ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਇਸ ਸਾਰੇ ਘਟਨਾਕ੍ਰਮ ਦੇ ਸੰਬੰਧ ਵਿੱਚ ਆਪਣਾ ਬਿਆਨ ਜਿਹੜਾ ਜਾਰੀ ਕੀਤਾ, ਉਹਦੇ ਬਾਰੇ ਆਣ ਕੇ ਜ਼ਿਕਰ ਕਰਦੇ ਹਾਂ ਆਪਾਂ ਇਸ ਗੀਤ ਤੋਂ ਬਾਅਦ। ਪੰਜਾਬੀ ਰੇਡੀਓ USA ਤੇ ਇਸ ਵੇਲੇ ਤੁਸੀਂ ਪ੍ਰੋਗਰਾਮ ਨਜ਼ਰੀਆ ਸੁਣ ਰਹੇ ਹੋ ਤੇ ਅਸੀਂ ਗੱਲ ਕਰਨੀ ਚਾਹਾਂਗੇ ਹੁਣ ਇਸ ਵੇਲੇ ਰਵੀ ਸਿੰਘ ਖਾਲਸਾ ਹੋਣਾ ਦੀ, ਜਿਹੜੇ ਕਿ ਖਾਲਸਾ ਏਡ ਦੇ ਬਾਨੀ ਨੇ। ਉਹਨਾਂ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ। ਉਹਨਾਂ ਦਾ ਵੀ ਦਿਲ ਕਿਤੇ ਨਾ ਕਿਤੇ ਇਸ ਮਸਲੇ ਨੂੰ ਲੈ ਕੇ ਦੁਖੀ ਸੀ, ਪਰ ਉਹਨਾਂ ਨੇ ਇੱਕ ਵਿੱਚ ਵਿਚਾਲੇ ਦਾ ਇੱਕ ਰਾਹ ਬੜਾ ਸੋਹਣਾ ਸੁਝਾਇਆ। ਉਹਨਾਂ ਨੇ ਉਹ ਕਹਿੰਦੇ ਕਿ ਮੈਂ ਕਿਸਾਨ ਆਗੂਆਂ ਨੂੰ ਬਹੁਤ ਵਾਰੀ ਮੈਸੇਜ ਵੀ ਕੀਤੇ ਆ, ਬਹੁਤ ਵਾਰੀ ਉਹਨਾਂ ਦੇ ਨਾਲ ਵਾਰਤਾਲਾਪ ਕਰਨ ਦੀ ਕੋਸ਼ਿਸ਼ ਵੀ ਕੀਤੀ ਆ, ਪਰ ਕਿਸੇ ਤਰੀਕੇ ਦੇ ਨਾਲ ਇਸ ਸੰਬੰਧ ਦੇ ਵਿੱਚ ਉਹਨਾਂ ਦੇ ਨਾਲ ਟਾਈ ਅਪ ਨਹੀਂ ਹੋ ਸਕਿਆ। ਉਹ ਕਹਿੰਦੇ ਜਦੋਂ ਅਸੀਂ ਨੌਜਵਾਨ ਸੀਗੇ ਅਸੀਂ ਵੀ ਕੁਝ ਅਜਿਹੇ ਕੰਮ ਕੀਤੇ ਹੋਣਗੇ ਕਿ ਜਿਨ੍ਹਾਂ ਦੇ ਨਾਲ ਸਾਡੇ ਵੱਡੇ ਵਡੇਰੇ ਜਿਹੜੇ ਨਾਰਾਜ਼ ਹੋਏ ਹੋਣਗੇ, ਜਵਾਨੀ ਦੇ ਵਿੱਚ ਨਹੀਂ ਪਤਾ ਲੱਗਦਾ। ਪਰ ਕਹਿੰਦੇ ਜਦੋਂ ਨੌਜਵਾਨ ਤੁਹਾਨੂੰ ਕਹਿੰਦੇ ਨੇ ਕਿ ਸਾਡੇ ਨਾਲ ਗੱਲ ਕਰੋ, ਬੈਠੋ, ਤਾਂ ਇਹ ਕਿਸਾਨ ਆਗੂ ਉਹਨਾਂ ਦੇ ਨਾਲ ਬੈਠਦੇ ਕਿਉਂ ਨਹੀਂ? ਯਾਨੀ ਕਿ ਜਿਹੜਾ ਉਹ ਜਿਵੇਂ ਆਮ ਘਰਾਂ ਦੇ ਵਿੱਚ ਹੀ ਆਪਾਂ ਕਹਿੰਦੇ ਕਿ ਪਿਓ ਪੁੱਤ ਦੀ ਗੱਲ ਨਹੀਂ ਸੁਣਦਾ, ਜੋ ਇੱਕ ਗੈਪ ਬਣਿਆ ਹੋਇਆ ਹੈ। ਉਹ ਰਵੀ ਸਿੰਘ ਖਾਲਸਾ ਨੇ ਰਵੀ ਸਿੰਘ ਖਾਲਸਾ ਨੇ ਖਾਸ ਇਸੇ ਗੱਲ ਤੇ ਜ਼ੋਰ ਦਿੱਤਾ ਹੈ ਕਿ ਆਪਸ ਵਿੱਚ ਤੁਹਾਡਾ ਸੰਵਾਦ ਜ਼ਰੂਰੀ ਹੈ। ਕਿਉਂਕਿ ਮੈਂ ਨਾ ਬਹੁਤ ਸਾਰੇ ਨੌਜਵਾਨਾਂ ਨੂੰ ਇਹੋ ਜਿਹਾ ਨੂੰ ਗੱਲ ਵੀ ਕੀਤੀ ਹੈ, ਮੈਂ ਉਹਨਾਂ ਤੋਂ ਪੁੱਛਿਆ ਵੀ ਹੈ। ਉਹ ਕਹਿੰਦੇ ਨੇ ਮਤਲਬ ਜਿਸ ਵੇਲੇ ਤੁਰੇ ਸੀ ਇੱਥੋਂ ਫਗਵਾੜੇ ਤੋਂ ਵੀ ਤੁਰੇ ਸੀ ਜਾਂ ਅੰਮ੍ਰਿਤਸਰੋਂ ਤੁਰੇ ਸੀ, ਤਾਂ ਉਹਨਾਂ ਨੇ ਇੱਕ ਗੱਲ ਕਹੀ, ਅਸੀਂ ਆਪਣਾ ਨਹੀਂ ਆਪ ਖੋਣਾ, ਔਰ ਜਿੱਦਾਂ ਸਾਡੇ ਆਗੂ ਸਾਨੂੰ ਕਹਿਣਗੇ ਉਹ ਸ਼ਾਂਤਮਈ ਰਹਿਣ ਨੂੰ ਕਹਿਣਗੇ, ਸ਼ਾਂਤ ਰਵਾਂਗੇ। ਮਨ ਦੇ ਵਿੱਚ ਗੁੱਸਾ ਹੈ, ਮਨ ਦੇ ਵਿੱਚ ਉਬਾਲ ਹੈ, ਪਰ ਆਪਣੇ ਆਪ ਨੂੰ ਕੰਟਰੋਲ ਰੱਖਾਂਗੇ। ਦੈਟ ਮੀਨਸ ਜੇ ਕਿਤੇ ਢਿੱਲ ਹੋਈ ਹੈ ਤੇ ਗਲਤੀ ਤਾਂ ਇੱਧਰ ਵੀ ਹੋਣੀ। ਦੇਖੋ ਕਿਸਾਨ ਆਗੂ ਸਾਡੇ ਜਿਹੜੇ ਆ ਉਹ ਇਸ ਚੀਜ਼ ਤੋਂ ਭੱਜ ਨਹੀਂ ਰਹੇ। ਉਹ ਕਹਿੰਦੇ ਆ, ਮੰਨਦੇ ਇਸ ਗੱਲ ਨੂੰ, ਪਰ ਗੱਲ ਇਹ ਹੈ ਕਿ ਹੁਣ ਦੇਖੋ ਜਿਹੜਾ ਨੌਜਵਾਨ ਆ ਉਹ ਗਰਮ ਖੂਨ ਆ, ਠੀਕ ਹੈ, ਉਹਨਾਂ ਦੇ ਵਿਚਕਾਰ ਜਿਵੇਂ ਰਵੀ ਸਿੰਘ ਖਾਲਸਾ ਉਹਨਾਂ ਨੇ ਕਿਹਾ ਸੰਵਾਦ ਜ਼ਰੂਰੀ ਹੈ। ਸੰਵਾਦ ਟੁੱਟਣਾ ਨਹੀਂ ਚਾਹੀਦਾ, ਡਾਇਲੌਗਸ ਟੁੱਟਣੇ ਨਹੀਂ ਚਾਹੀਦੇ। ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰੋ, ਸਾਰੀ ਸਲਾਹ ਮਸ਼ਵਰਾ ਕਰੋ, ਫਿਰ ਅੱਗੇ ਲੈ ਕੇ ਉਹਨਾਂ ਨੂੰ ਚੱਲੋ। ਕਿਉਂਕਿ ਜੇਕਰ ਅਸੀਂ ਆਪ ਹੀ ਖੱਖੜੀਆਂ ਕਰੇਲੇ ਰਹੇ ਤੇ ਸਾਡਾ ਅੰਦੋਲਨ ਕਿੱਥੇ ਜਾਵੇਗਾ? ਇੱਕ ਗੱਲ ਹੋਰ ਨੋਟ ਕਰ ਲਿਓ, ਅੱਜ ਤੋਂ ਬਾਅਦ ਜੇਕਰ ਇਹ ਅੰਦੋਲਨ ਨਿਖੜ ਗਿਆ, ਜੇਕਰ ਇਹ ਮੇਲਾ ਵਿਛੜ ਗਿਆ, ਜੇਕਰ ਇਹ ਵੱਡਾ ਸੰਘਰਸ਼ ਹਿੱਲ ਗਿਆ, ਤਾਂ ਦੁਨੀਆ ਤੇ ਕਦੇ ਵੀ ਅਜਿਹਾ ਸੰਘਰਸ਼ ਦੁਬਾਰਾ ਹੋਂਦ ਵਿੱਚ ਨਹੀਂ ਆਉਣਾ। ਪੰਜਾਬੀ ਰੇਡੀਓ USA ਤੁਸੀਂ ਸੁਣ ਰਹੇ ਹੋ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ। ਔਰ ਕੱਲ ਦੇ ਘਟਨਾਕ੍ਰਮ ਤੋਂ ਬਾਅਦ ਗ੍ਰਹਿ ਮੰਤਰਾਲੇ ਵੱਲੋਂ ਇੱਕ ਬਹੁਤ ਵੱਡੀ ਇੱਕ ਉੱਚ ਸੁਰੱਖਿਆ ਦੀ ਕਮੇਟੀ ਦੀ ਬੈਠਕ ਬੁਲਾਈ ਗਈ ਔਰ ਉਸ ਬੈਠਕ ਦੇ ਵਿੱਚ ਖੁਦ ਗ੍ਰਹਿ ਮੰਤਰੀ ਦੀ ਰਿਹਾਇਸ਼ ਦੇ ਉੱਪਰ ਉਹ ਮੀਟਿੰਗ ਹੋਈ। ਪੁਲਿਸ ਦੇ ਆਲਾ ਅਧਿਕਾਰੀ ਆਏ ਔਰ ਸਭ ਤੋਂ ਵੱਡੀ ਗੱਲ ਗ੍ਰਹਿ ਮੰਤਰਾਲੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਦਿੱਲੀ ਦੇ ਵਿੱਚ ਤੇ ਦਿੱਲੀ ਦੀਆਂ ਸਰਹੱਦਾਂ ਤੇ 15 CRPF ਦੀਆਂ ਕੰਪਨੀਆਂ ਤਾਇਨਾਤ ਕਰ ਦਿੱਤੀਆਂ ਜਾਣ ਔਰ ਨਾਲ ਦੀ ਨਾਲ ਇਸ ਘਟਨਾਕ੍ਰਮ ਦੇ ਮਾਮਲੇ ਦੇ ਵਿੱਚ 22 FIR ਦਰਜ ਹੋ ਗਈਆਂ, ਜਿਨ੍ਹਾਂ ਦੇ ਵਿੱਚ ਇੱਕ ਜਿਹੜੀਆਂ 5 ਜਿਹੜੀਆਂ FIR ਹੈਗੀਆਂ ਉਹ ਘੱਟੋ ਘੱਟ ਇੱਕੋ ਹੀ ਜਿਹੜੇ ਕਿਆ ਈਸਟਰਨ ਰੇਂਜ ਦੇ ਵਿੱਚ ਦਰਜ ਕੀਤੀਆਂ ਗਈਆਂ। ਇਹ ਜਿਹੜੀਆਂ ਚੀਜ਼ਾਂ ਨੇ ਇਹ ਹੁਣ ਸੋਚਣ ਦੇ ਲਈ, ਵਿਚਾਰਨ ਦੇ ਲਈ ਇੱਕ ਬਹੁਤ ਵੱਡਾ ਵਿਸ਼ਾ ਨੇ। ਇਹਨਾਂ ਤੋਂ ਸੋਚ ਕੇ ਇਸ ਆਪਣੀ ਕੀ ਕਹਿੰਦੇ ਹੁੰਦੇ ਆ, ਇਸ ਘਟਨਾਕ੍ਰਮ ਤੋਂ ਸਾਨੂੰ ਬਹੁਤ ਵੱਡੀ ਇੱਕ ਸੇਧ ਲੈਣ ਦੀ ਲੋੜ ਹੈ ਕਿ ਅਸੀਂ ਜਿਹੜੀ ਚੀਜ਼ ਨੂੰ ਕਰਨ ਆਏ ਆ, ਜੋ ਚੀਜ਼ ਅਸੀਂ ਮਨਵਾਉਣ ਆਏ ਆ, ਉਹ ਅਸੀਂ ਮਨਵਾ ਕੇ ਜਾਣਾ ਹੈ ਤੇ ਉਹਦੇ ਵਾਸਤੇ ਸਾਡੇ ਅੰਦਰ ਸਬਰ,
ਸੰਤੋਖ। ਸਾਨੂੰ ਸਾਡੇ ਗੁਰੂ ਸਾਹਿਬਾਨਾਂ ਦੀ ਹਿਸਟਰੀ ਕਿਉਂ ਨਹੀਂ ਯਾਦ ਆ ਰਹੀ ਜੀ? ਜਦੋਂ ਦਿੱਲੀ ਦੇ ਵਿੱਚ ਸੀਸ ਕਟਵਾਉਣ ਦੇ ਲਈ, ਇੱਕ ਬਹੁਤ ਵੱਡਾ ਇਤਿਹਾਸ ਰਚਣ ਦੇ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਾਂਦੇ ਨੇ, ਠੀਕ ਹੈ ਨਾ, ਤਾਂ ਉਸ ਵੇਲੇ ਭਾਈ ਮਤੀ ਦਾਸ ਜਿਹੜਾ ਕਿ ਗੁਰੂ ਸਾਹਿਬ ਦੇ ਵੱਲੋਂ ਚੂਪੇ ਹੋਏ ਗੰਨੇ ਦੀਆਂ ਛਿਲੜਾਂ ਚੁੱਕ ਕੇ ਚੂਪ ਲੈਂਦਾ ਤੇ ਉਹਦੇ ਵਿੱਚ ਅਪਾਰ ਇੱਕ ਤਾਕਤ ਆਉਂਦੀ ਤੇ ਉਹ ਕਹਿੰਦਾ ਕਿ ਮੈਂ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆਂ ਜੀ। ਤਾਂ ਉਸ ਵੇਲੇ ਗੁਰੂ ਸਾਹਿਬ ਨੇ ਕਿਹਾ ਕਿ ਨਹੀਂ, ਸੰਜਮ। ਜੇ ਅਸੀਂ ਆਪਣੇ ਗੁਰੂ ਸਾਹਿਬਾਂ ਦੇ ਕੋਲੋਂ ਉਹ ਸੰਜਮ, ਉਹ ਸਬਰ, ਉਹ ਸੰਤੋਖ ਨਹੀਂ ਸਿੱਖਿਆ ਤਾਂ ਫਿਰ ਭਰਾਵੋ ਸਿੱਖਿਆ ਕੀ ਹੈ? ਬਿਲਕੁਲ ਜੀ, ਔਰ ਉਮੀਦ ਕਰਾਂਗੇ ਕਿ ਇਹ ਸੰਜਮ, ਸਬਰ, ਸੰਤੋਖ ਜੋ ਪਿਛਲੇ 2 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬਰਕਰਾਰ ਹੈ, ਅੱਗੇ ਵੀ ਬਰਕਰਾਰ ਰਹੇਗਾ ਔਰ ਇਹ ਅੰਦੋਲਨ ਜ਼ਰੂਰ ਕਾਮਯਾਬ ਹੋਵੇਗਾ। ਇਸੇ ਗੱਲ ਦੇ ਨਾਲ ਮੈਨੂੰ ਰਮਨੀਕ ਨੂੰ, ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ ਤੇ ਸੁਣਦੇ ਰਹਿਣਾ ਤੁਸੀਂ ਆਪਣੇ ਦਿਲ ਦੀ ਆਵਾਜ਼ ਪੰਜਾਬੀ ਅੰਦਵਾਨ, ਪੰਜਾਬੀ ਰੇਡੀਓ USA।